ਬਿਸਮਿल्लाहिर्रहमानिर्रहीम ਤੇ अस्सलाम वालेकुम। 15 ਨਵੰਬਰ ਪਾਕਿਸਤਾਨ ਦੇ ਵਿੱਚ ਹਫਤੇ ਦੀ ਸ਼ਾਮ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਸਭ ਤੋਂ ਪਹਿਲਾਂ ਤੇ ਕਾਊਂਟਡਾਊਨ ਪੁੱਠੀ ਗਿਣਤੀ ਕਿਉਂਕਿ ਹਜੇ ਵੀ ਚਾਲੂ ਹੈ। ਫੀਲਡ ਮਾਰਸ਼ਲ ਆਸਿਮ ਮੁਨੀਰ ਨੂੰ ਕੁਝ ਲੱਭਿਆ ਨਹੀਂ ਹਜੇ ਤੱਕ ਤੇ 14 ਦਿਨ ਰਹਿ ਗਏ ਨੇ, 14 ਡੇਜ਼ ਰਹਿ ਗਏ ਨੇ ਫੀਲਡ ਮਾਰਸ਼ਲ ਆਸਿਮ ਮੁਨੀਰ ਦੀ ਦੂਜੀ ਰਿਟਾਇਰਮੈਂਟ ਤੇ ਮੁਲਕ ਦੇ ਵਿੱਚ ਨਵੇਂ ਆਰਮੀ ਚੀਫ ਦੇ ਆਉਣ 'ਚ। ਹੁਣ ਚੱਲਦੇ ਹਾਂ ਜ਼ਰਾ ਅੱਜ ਦੀਆਂ ਖਬਰਾਂ ਵਾਲੇ ਪਾਸੇ। ਦੋ ਖਬਰਾਂ ਨੇ ਵੱਡੀਆਂ ਜਿਹੜੀਆਂ ਅੱਜ ਦੀਆਂ। ਇੱਕ ਤੇ ਅਸੀਂ ਉਰਦੂ ਵੀਲੌਗ 'ਚ ਬੜੀ ਤਫਸੀਲ ਨਾਲ ਕਵਰ ਕੀਤੀ ਹੈ। ਉਹ ਨਵਾਂ ਆਰਟੀਕਲ ਲਿਖਵਾਇਆ ਗਿਆ ਹੈ। ਫੀਲਡ ਮਾਰਸ਼ਲ ਸਾਹਿਬ ਨੇ ਵੈਸੇ ਤੇ ਆਪੇ ਹੀ ਆਖਿਆ ਸੀ, ਉਹਨਾਂ ਦਾ ਬਿਆਨ ਪੁਰਾਣਾ ਫਿਰਦਾ ਹੈ, ਤੁਹਾਨੂੰ ਸਕਰੀਨ ਤੇ ਵਿਖਾ ਵੀ ਦਿੰਦੇ। ਪਤਾ ਨਹੀਂ 5000 ਆਖਿਆ ਸੀ ਕਿ 5 ਲੱਖ ਆਖਿਆ ਸੀ, ਮੇਰੇ ਖਿਆਲ 5 ਲੱਖ ਆਖਿਆ ਸੀ। ਉਹਨਾਂ ਆਖਿਆ ਸੀ $5 ਲੱਖ ਦੀ ਮਾਰ ਹੈ, ਦੇ ਕੇ ਜਿੱਥੇ ਮਰਜ਼ੀ ਆਰਟੀਕਲ ਲਿਖਵਾ ਲਓ। ਅੱਜ ਪਾਕਿਸਤਾਨ ਦੇ ਵਿੱਚ ਲਾਲਾ ਪੈ ਗਈ। ਅੱਜ ਫਿਰ ਇੱਕਦਮ ਸਵੇਰੇ ਬ੍ਰਿਗੇਡੀਅਰ ਨਾਦਰ ਸਾਹਿਬ ਨੇ ISPR ਦੇ ਵਿੱਚ ਤੇ ਬ੍ਰਿਗੇਡੀਅਰ ਚੌਧਰੀ ਜਿਹੜੇ ਜਨਾਬ ਵਾਲਾ ISI ਦੇ ਵਿੱਚ, ਉਹਨਾਂ ਨੇ ਸਵੇਰੇ ਹੀ ਲੋਕਾਂ ਨੂੰ ਪਾਕਿਸਤਾਨ ਦੇ ਮੀਡੀਆ ਦੇ ਵਿੱਚ ਦੜਾ ਦੜ ਭੇਜਣੀਆਂ ਸ਼ੁਰੂ ਕਰ ਦਿੱਤੀਆਂ ਫਾਈਲਾਂ, PDF। ਇਕੋਨਮਿਸਟ ਦੇ ਵਿੱਚ ਆਰਟੀਕਲ ਛਪਿਆ, ਉਹ ਹੀ ਪੁਰਾਣਾ ਗੰਦ ਜਿਹੜਾ ਸਭ ਤੋਂ ਪਹਿਲਾਂ ਸਾਡੀ ਬਾਜੀ ਆਸਮਾ ਸ਼ਰਾਜ਼ੀ ਨੇ ਲਿਖਿਆ ਸੀ। ਇਹ ਮੈਂ ਆਂਦਾ ਨਹੀਂ ਹੈ, ਅੱਜ ਉਹਨਾਂ ਦਾ ਟਵੀਟ ਵੇਖ ਲਓ ਆਸਮਾ ਸ਼ਰਾਜ਼ੀ ਸਾਹਿਬਾ ਦਾ। ਉਹ ਆਪ ਇਸ ਗੱਲ ਨੂੰ ਉਹਨਾਂ ਨੇ ਕਲੇਮ ਕੀਤਾ ਅੱਜ ਕਿ ਇਹ ਸਭ ਤੋਂ ਪਹਿਲਾਂ ਮੈਂ ਲਿਖਿਆ ਸੀ। ਬਿਲਕੁਲ ਬਾਜੀ ਜੀ, ਇਹ ਗੰਦ ਤੁਹਾਡਾ ਹੀ ਪਾਇਆ ਹੈ ਔਰ ਇਹ ਬਿਲਕੁਲ ਤੁਹਾਡਾ ਕਲੇਮ ਬਣਦਾ ਹੈ, ਇਹਦੇ 'ਤੇ ਕੋਈ ਸ਼ੱਕ ਹੀ ਨਹੀਂ। ਦੂਸਰੀ, ਤੁਹਾਡੇ ਤੋਂ ਪਹਿਲਾਂ ਕਿਸੇ ਨੇ ਗੰਦੀ ਗੱਲ ਇਸ ਤਰ੍ਹਾਂ ਨਹੀਂ ਸੀ ਕੀਤੀ ਜਿਸ ਤਰ੍ਹਾਂ ਤੁਸੀਂ ਕੀਤੀ ਹੈ। ਬਿਲਕੁਲ ਠੀਕ ਕਹਿ ਰਹੇ ਹੋ। ਹੁਣ ਔਰਤ ਕਾਰਡ ਨਾ ਕੱਢਣਾ, ਕਿਉਂਕਿ ਦੂਸਰਿਆਂ ਦੀਆਂ ਔਰਤਾਂ ਦੇ ਉੱਤੇ ਜਦੋਂ ਤੁਸੀਂ ਹਮਲੇ ਕਰਦੇ ਹੋ ਫਿਰ ਹਿੰਮਤ ਵੀ ਰੱਖੋ ਆਪ ਵੀ ਸੁਣਨ ਦੀ। ਆਪਣੇ ਯਾਰੀ ਬੜੀ ਛੇਤੀ ਔਰਤ ਕਾਰਡ ਕੱਢ ਲੈਂਦੇ ਹੋ। ਖੈਰ, ਅੱਜ ਉਹਨਾਂ ਨੇ ਕਲੇਮ ਵੀ ਕੀਤਾ ਹੈ ਕਿ ਇਹ ਗੰਦ ਮੈਂ ਪਾਇਆ ਸੀ ਸਭ ਤੋਂ ਪਹਿਲਾਂ। ਅੱਜ ਇਕੋਨਮਿਸਟ ਦੇ ਵਿੱਚ ਉਹੀ ਆਰਟੀਕਲ ਜੋ ਪਹਿਲਾਂ ਕਰਵਾਇਆ ਗਿਆ ਆਸਮਾ ਸ਼ਰਾਜ਼ੀ ਸਾਹਿਬਾ ਕੋ। ਫਿਰ ਅੱਜ ਇਹ ਇਨਕੇਡੂ ਸਾਹਿਬ ਦਾ ਟਵੀਟ ਵੇਖੋ, ਉਹਨਾਂ ਨੇ ਦੱਸਿਆ ਵੀ ਉਸ ਤੋਂ ਬਾਅਦ ਇਹ ਕੀਤਾ ਸੀ ਵਜਾਹਤ ਸਈਦ ਖਾਨ ਸਾਹਿਬ ਦੇ ਕੋਲੋਂ ਇਹ ਕਰਵਾਇਆ ਗਿਆ ਵੀਲਾਗ। 1 ਜਾਂ 2 ਵੀਲਾਗ ਉਹਨਾਂ ਨੇ ਕੀਤੇ। ਇਹੀ ਕਹਾਣੀ ਉਹਨਾਂ ਨੇ ਵੀ ਸਾਰੀ ਸੁਣਾਈ ਬੁਸ਼ਰਾ ਬੀਬੀ ਦੇ ਉੱਤੇ। ਇਹ ਜਰਨੈਲ ਜਿੱਥੇ ਵੀ ਫੀਡ ਕਰਦੇ ਨੇ ਇਹ ਖਬਰ ਉਹ ਇਹੀ ਕਰਦੇ ਨੇ। ਔਰ ਗੱਲ ਮਕਸਦ ਕੀ ਹੈ? ਮਕਸਦ ਸਾਦਾ ਹੈ ਕਿ ਇਮਰਾਨ ਖਾਨ ਜਿਹੜਾ ਉਹ ਆਪ ਬੇਵਕੂਫ ਬੰਦਾ ਹੈ। ਉਹ ਬੁੱਢੀ ਦੇ ਮਗਰ ਲੱਗਾ ਸੀ, ਜ਼ਨਾਨੀ ਦੇ ਮਗਰ ਲੱਗਾ ਸੀ ਤੇ ਉਹਨੇ ਉਹਦੇ ਕੋਲੋਂ ਪੁੱਠੇ ਕੰਮ ਕਰਾਏ ਨੇ। ਜੇ ਇੱਥੇ ਵੀ ਲੋਕ ਨਾ ਮੰਨਣ ਫਿਰ ਆਉਂਦੇ ਨੇ ਇਮਰਾਨ ਖਾਨ ਜਿਹੜਾ ਉਹਨੇ ਸਾਊਦੀ ਅਰਬ ਨਾਲ ਲੜਾਈ ਕਰ ਲਈ, ਕਦੇ ਚਾਈਨਾ ਨਾਲ। ਮਤਲਬ ਇਮਰਾਨ ਖਾਨ ਨੂੰ ਇਹ ਹੀ ਵਿਖਾਉਣਾ ਵੀ ਉਹ ਬੰਦਾ ਠੀਕ ਨਹੀਂ, ਉਹਦੇ ਪਿੱਛੋਂ ਹਟ ਜਾਓ। ਇਮਰਾਨ ਖਾਨ ਬੰਦਾ ਠੀਕ ਨਹੀਂ, ਉਹਦੇ ਪਿੱਛੋਂ ਹਟ ਜਾਓ, ਇਹ ਕੋਸ਼ਿਸ਼ ਹੈ ਪੂਰੀ। ਹੁਣ ਇਕੋਨਮਿਸਟ ਦੇ ਵਿੱਚ ਉਹੀ ਗੰਦ ਜਿਹੜਾ ਸਾਰਾ ਉਹ ਆਰਟੀਕਲ ਦੇ ਵਿੱਚ ਲਿਖਵਾਇਆ ਗਿਆ ਜਿਹਦੇ 'ਤੇ ਬੁਸ਼ਰਾ ਬੀਬੀ ਨੂੰ ਜ਼ਾਹਿਰ ਹੈ ਉਹਦੇ ਬੁਸ਼ਰਾ ਬੀਬੀ ਦੇ ਉੱਤੇ ਪਹਿਲਾਂ ਵੀ ਹਮਲੇ ਕਰਦੇ ਨੇ, ਹੁਣ ਨਵੇਂ ਹਮਲੇ ਕੀਤੇ ਗਏ ਨੇ। ਇਹ ਜੇ ਅੱਜ ਦੀ ਮੇਨ ਸਟੋਰੀ। ਮੈਂ ਬਹਰਹਾਲ ਇਹਨੂੰ ਗੱਲ ਮੁਕਾਈ ਹੈ। ਅੱਜ ਮੈਂ ਕਿਹਾ ਵੀ ਗੱਲ ਇਹ ਕਿ ਜਿੰਨੇ ਵੀ ਸਹਾਫੀ, ਸਾਰੇ ਤਾਂ ਨਹੀਂ ਜ਼ਾਹਿਰ ਹੈ, ਕੁਝ ਜਿਹੜੇ ਟਾਊਟ ਕਿਸਮ ਦੇ ਸਹਾਫੀ ਅੱਜ ਇਹਦੇ ਉੱਤੇ ਬੀਪਰ ਦੇ ਰਹੇ ਨੇ ਤੇ ਹਲਕਾਨ ਹੋ ਰਹੇ ਨੇ। ਉਹ ਇੰਝ ਹੀ ਲੱਗਦਾ ਹੈ ਵੀ ਜਿਵੇਂ ਖਾਨ ਨੇ ਬੁਸ਼ਰਾ ਬੀਬੀ ਨਾਲ ਵਿਆਹ ਕਰਕੇ ਤੇ ਉਹਨਾਂ ਦਾ ਕੋਈ ਬੜਾ ਜ਼ਾਤੀ ਕਿਸਮ ਦਾ ਨੁਕਸਾਨ ਕਰ ਦਿੱਤਾ ਹੈ। ਜਿਵੇਂ ਕੋਈ ਅਜ਼ੀਜ਼ਾ ਹੋਵੇ ਉਹਨਾਂ ਦੀ ਜਿਹਦੇ ਨਾਲ ਵਿਆਹ, ਜਿਹਦਾ ਦਿਲ ਹੋਵੇ ਖਾਨ ਨਾਲ ਵਿਆਹ ਕਰਨ ਦਾ, ਤੇ ਉਹ ਨਹੀਂ ਕਰ ਪਾਈ ਤੇ ਬੁਸ਼ਰਾ ਬੀਬੀ ਦਾ ਵਿਆਹ ਹੋ ਗਿਆ ਤੇ ਉਹ ਤੇ ਹਲਕੇ ਹੀ ਹੋਏ ਫਿਰਦੇ ਨੇ। ਮੈਂ ਉਹਨਾਂ ਨੂੰ ਕਿਹਾ ਯਾਰ ਏਡੇ ਨਾ ਕੱਪੜੇ ਪਾੜੋ, ਏਡੇ ਨਾ ਤੁਸੀਂ ਪਿੱਟੋ, ਤੁਹਾਡਾ ਮੈਂ ਸਮਝ ਗਿਆ ਵੀ ਨੁਕਸਾਨ ਹੋ ਗਿਆ, ਲੇਕਿਨ ਚਲੋ ਤੁਸੀਂ ਤਿਆਰੀ ਫੜੋ। ਖਾਨ ਨਾਲ ਅਸੀਂ ਗੱਲ ਕਰਦੇ ਇਸਲਾਮ ਦੇ ਵਿੱਚ 3-4 ਤੱਕ ਸ਼ਾਦੀਆਂ ਜਿਹੜੀਆਂ ਨੇ ਉਹ ਜਾਇਜ਼ ਨੇ ਤੇ ਅਸੀਂ ਗੱਲ ਕਰ ਲਾਂਗੇ ਖਾਨ ਕੋਲੋਂ, ਭਾਵੇਂ ਡਾਂਟ ਵੀ ਪਵੇ ਭਾਵੇਂ ਉਹ ਨਾ ਮੰਨੇ, ਕਿ ਗੱਲ ਕਰਕੇ ਵੇਖਣ 'ਚ ਕੀ ਹਰਜ ਹੈ। ਆਪਣੇ ਮੁੰਡੇ ਨਾਲ ਗੱਲ ਕਰਾਂਗੇ। ਜੇ ਤੁਸੀਂ ਮੇਰਾ ਮਤਲਬ ਏਡੇ ਜੇ ਤੁਸੀਂ ਪਰੇਸ਼ਾਨ ਹੋਏ ਜੇ ਵੀ ਤੁਸੀਂ ਕਹਿੰਦੇ ਹੋ ਵੀ ਨਹੀਂ ਸਾਡੇ ਵੱਲ ਵੀ ਜ਼ਰੂਰ ਕਰੇ ਵਿਆਹ, ਤੇ ਜਨਾਬ ਕੋਈ ਕਰੋ ਤਿਆਰੀ ਆਪਣੀ ਤੁਸੀਂ, ਤੇ ਅੱਲਾ ਕਰਮ ਕਰੇਗਾ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਇਹ ਤਾਂ ਹੁਣ ਤੁਹਾਨੂੰ ਸਮਝ ਆ ਗਈ। ਦੂਜੀ ਖਬਰ ਉਰਦੂ ਵੀਲੌਗ 'ਚ ਜ਼ਰਾ ਜ਼ਿਆਦਾ ਤਫਸੀਲ ਨਾਲ ਕਰਾਂਗੇ, ਲੇਕਿਨ ਇਹ ਦੱਸ ਦਈਏ ਕਿ ਅਸਤੀਫਿਆਂ ਦੇ ਵਿੱਚ ਹੁਣ ਮਤਲਬ ਸ਼ਰਾਟਾ ਹੀ ਫਿਰ ਗਿਆ ਅਸਤੀਫਿਆਂ ਦਾ। ਕਹਿਣ ਦਾ ਮਤਲਬ ਹੈ ਕਿ ਜਿਸ ਤਰ੍ਹਾਂ ਇੱਕ ਥੋਕ ਦੇ ਵਿੱਚ ਹੀ ਅਸਤੀਫੇ ਆ ਰਹੇ ਨੇ। ਹੁਣ ਇਸਲਾਮਾਬਾਦ ਹਾਈ ਕੋਰਟ ਤੋਂ ਵੀ ਅਸਤੀਫੇ ਆਉਣਾ ਸ਼ੁਰੂ ਹੋ ਗਏ ਨੇ, ਲਾਹੌਰ ਹਾਈ ਕੋਰਟ ਤੋਂ ਵੀ ਅਸਤੀਫੇ ਆਉਣਾ ਸ਼ੁਰੂ ਹੋ ਗਏ ਨੇ, ਸੁਪਰੀਮ ਕੋਰਟ ਤੋਂ ਅਸਤੀਫੇ ਪਹਿਲਾਂ ਹੀ ਆਏ ਨੇ। ਤੇ ਲੇਕਿਨ ਵਕੀਲ ਸਾਡੇ ਜਿਹੜੇ ਬਰਫ਼ 'ਚ ਲੱਗੇ ਨੇ, ਕਦੀ ਬਰਫ਼ 'ਚ ਲੱਗੀ ਕੋਈ ਸ਼ੈ ਵੇਖੀ ਹੈ ਤੁਸੀਂ? ਬਰਫ਼ 'ਚ ਲੱਗੀ ਕੋਈ ਖਾਸ ਸ਼ੈ ਵੇਖੀ ਹੈ ਤੁਸੀਂ? ਕੋਈ ਕਦੀ ਧਿਆਨ ਮਾਰਨਾ ਤੁਹਾਨੂੰ ਨਜ਼ਰ ਆਏਗੀ ਵੀ ਉਹ ਜਿਸ ਵੇਲੇ ਬਰਫ਼ 'ਚ ਲੱਗੀ ਹੋਵੇ ਨਾ, ਕੋਈ ਵੀ ਸ਼ੈ, ਕੋਈ ਫਰੂਟ ਲਾ ਦਿਓ, ਕੋਈ ਤੁਸੀਂ, ਉਹ ਸੁੱਕੜ ਜਾਂਦੀ ਹੈ। ਇਸ ਤਰ੍ਹਾਂ ਵਕੀਲ ਭਾਈ ਆਪਣੇ ਸੁੱਕੜੇ ਨੇ ਇਸ ਵੇਲੇ, ਬਿਲਕੁਲ ਉਹ ਕੋਈ ਕਿਸੇ ਕਿਸਮ ਦੀ ਹਿਲੋਜਤ ਨਹੀਂ ਕਰ ਰਹੇ ਤੇ ਉਹ ਬਸ ਕੋਈ ਯੌਮ ਸਿਆਹ ਵਗੈਰਾ ਅੰਦਰ ਹੀ ਮਨਾ ਰਹੇ ਨੇ ਆਪਣਾ, ਅਦਾਲਤਾਂ ਦੇ ਬਾਹਰ ਬੂਰ ਕੋਈ ਨਹੀਂ ਨਿਕਲ ਰਿਹਾ। ਉਹ ਜੋ ਵੀ ਹਿਸਾਬ ਕਿਤਾਬ ਹੈ ਸੀ ਉਹਦੇ ਪਿੱਛੇ ਉਸ ਵੇਲੇ ISI ਦੀ ਬੈਟਰੀ ਸੀ, ਉਹ ਜਿਹੜੀ ਵੁਕਲਾ ਦੀ ਉਸ ਵੇਲੇ ਤਹਿਰੀਕ ਸੀ। ਹੁਣ ਨਾ ਬੈਟਰੀ ਲੱਗ ਰਹੀ ਹੈ ਤੇ ਨਾ ਉਹ ਜਿਹਾ ਕੋਈ ਕੰਮ ਹੋ ਰਿਹਾ। ਇਸ ਲਈ ਹੁਣ ਇਹ ਅਸਤੀਫੇ ਜਿਹੜੇ ਨੇ
ਆਇਆ ਇਹਨਾਂ ਤੋਂ ਕੋਈ ਵੁਕਲਾ ਤਹਿਰੀਕ ਉੱਠੇਗੀ? ਮੈਨੂੰ ਨਹੀਂ ਲੱਗਦਾ ਉੱਠੇਗੀ, ਸੱਚੀ ਗੱਲ ਮੈਂ ਦੱਸਾਂ। ਅੱਗੋਂ ਰੱਬ ਨੂੰ ਪਤਾ ਹੁੰਦਾ, ਉੱਠ ਵੀ ਸਕਦੀ ਹੈ, ਲੇਕਿਨ ਮੈਨੂੰ ਲੱਗਦਾ ਹੈ ਕਿ ਅਨਲੈਸ ਕਿ ਕੋਈ ਵੱਡੇ ਪੈਮਾਨੇ 'ਤੇ ਕੋਈ ਵੱਡੇ ਵਕੀਲ ਨਿਕਲਣ ਬਾਹਰ, ਮੁਸ਼ਕਿਲ ਹੈ ਕੰਮ। ਅੱਛਾ ਜੀ, ਅੱਗੇ ਚੱਲਨੇ। ਖਵਾਜਾ ਸਾਹਿਬ ਨੇ ਜਿਹੜਾ ਇੱਕ ਇਹੋ ਜਿਹਾ ਇਨਕਸ਼ਾਫ ਕੀਤਾ ਹੈ ਵੀ ਜਿਹਨੇ ਤੁਹਾਨੂੰ ਹੈਰਾਨ ਨਹੀਂ ਕਰੇਗਾ, ਬਲਕਿ ਜੋ ਤੁਸੀਂ ਸੋਚਦੇ ਹੋ ਖਵਾਜਾ ਸਾਹਿਬ ਵਾਸਤੇ, ਖਵਾਜਾ ਸਾਹਿਬ ਨੇ ਉਹੀ ਗੱਲ ਕਨਫਰਮ ਕਰ ਦਿੱਤੀ ਹੈ। ਉਹਨਾਂ ਨੇ ਆਖਿਆ ਵੀ ਮੈਂ ਖਾਲੀ ਖੁੱਲੀ ਜਦੋਂ ਟਵੀਟ ਕਰਦਾ ਮੈਨੂੰ ਮਜ਼ਾ ਨਹੀਂ ਆਉਂਦਾ। ਖਵਾਜਾ ਸਾਹਿਬ ਨੇ ਆਖਿਆ ਵੀ ਜਦੋਂ ਮੈਂ ਖਾਲੀ ਖੁੱਲੀ ਟਵੀਟ ਕਰਦਾ ਮੈਨੂੰ ਮਜ਼ਾ ਨਹੀਂ ਆਉਂਦਾ, ਜਦੋਂ ਅੱਗੋਂ ਗਾਲਾਂ ਪੈਂਦੀਆਂ ਨੇ, ਜਦੋਂ ਅੱਗੋਂ ਗਾਲਾਂ ਨਾ ਪੈਣ, ਮੈਂ ਅਗਰ ਖਾਲੀ ਖੁੱਲੀ ਟਵੀਟ ਕਰਾਂ ਤਾਂ ਮੈਨੂੰ ਮਜ਼ਾ ਨਹੀਂ ਆਉਂਦਾ ਜਦੋਂ ਤੱਕ ਅੱਗੋਂ ਗਾਲਾਂ ਨਾ ਪੈਣ। ਉਹਨਾਂ ਆਖਿਆ ਜਦੋਂ ਗਾਲਾਂ ਪੈਂਦੀਆਂ ਨੇ ਤੇ ਫਿਰ ਮਜ਼ਾ ਆਉਂਦਾ, ਗਾਲਾਂ ਨਾ ਪੈਣ ਤੇ ਮਜ਼ਾ ਨਹੀਂ ਆਉਂਦਾ। ਜੀਓ ਖਵਾਜਾ ਸਾਹਿਬ, ਗੱਲ ਤਾਂ ਠੀਕ ਹੈ ਤੁਹਾਡੀ। ਇਹ ਵੈਸੇ ਸਾਡੇ ਵਾਸਤੇ ਕੋਈ ਐਸੀ ਤੁਸੀਂ ਕੋਈ ਇਨਕਸ਼ਾਫ ਨਹੀਂ ਕੀਤਾ, ਸੱਚੀ ਗੱਲ ਦੱਸਾਂ। ਪਾਕਿਸਤਾਨੀਆਂ ਨੂੰ ਵੈਸੇ ਪਤਾ ਹੈ ਵੀ ਤੁਹਾਨੂੰ ਗੰਦੀਆਂ ਗਾਲਾਂ ਖਾ ਕੇ ਸਕੂਨ ਆਉਂਦਾ ਹੈ, ਲੇਕਿਨ ਇਹ ਕਿਉਂ ਲੋਕਾਂ ਨੂੰ ਮਜਬੂਰ ਕਰਦੇ ਹੋ ਵੀ ਤੁਹਾਨੂੰ ਗਾਲਾਂ ਕੱਢਣ? ਲੇਕਿਨ ਉਹ ਆਉਂਦੇ ਨੇ ਵੀ ਮੈਨੂੰ ਬੜਾ ਮਜ਼ਾ ਆਉਂਦਾ ਜਦੋਂ ਤੱਕ ਮੈਨੂੰ ਗਾਲਾਂ ਹੀ ਨਾ ਪੈਣ, ਮੈਨੂੰ ਤਾਂ ਰੋਟੀ ਨਹੀਂ ਹਜ਼ਮ ਹੁੰਦੀ। ਇਹ ਮੈਂ ਨਹੀਂ ਆਖਣ ਡਿਆ, ਉਹਨਾਂ ਬਿਆਨ ਦਿੱਤਾ ਹੈ ਕਿ ਮੈਂ ਖਾਲੀ ਖੁੱਲੀ ਟਵੀਟ ਨਹੀਂ ਕਰਦਾ। ਮਤਲਬ ਆਪ ਬਦਜ਼ੁਬਾਨੀ ਕਰਦੇ ਨੇ ਨਾ, ਲੋਕਾਂ ਨੂੰ ਮਾੜਾ ਚੰਗਾ ਆਖਦੇ ਨੇ, ਬਦਤਮੀਜ਼ੀ ਕਰਦੇ ਨੇ, ਵਾਪਸ ਲੋਕੀ ਇਹਨਾਂ ਨੂੰ ਗਾਲਾਂ ਕੱਢਦੇ ਨੇ। ਉਹ ਆਉਂਦੇ ਨੇ ਕਿ ਮੈਂ ਜਦੋਂ ਤੱਕ ਗਾਲਾਂ ਨਾ ਖਾ ਲਾਂ ਮੈਨੂੰ ਸਕੂਨ ਨਹੀਂ ਆਉਂਦਾ। ਅਗਲੀ ਖਬਰ ਲੈ ਲੈਣਾ ਜੀ। ਉਹ ਮੈਂ ਜਸਵਿੰਦਰ ਭੱਲਾ ਸਾਹਿਬ ਇਸ ਵੇਲੇ ਤੇ ਦੁਨੀਆ 'ਚ ਨਹੀਂ ਹੋਣ, ਆਪਣਾ ਆਨ ਜਹਾਨੀ ਕਹਾਂਗੇ ਉਹਨਾਂ ਨੂੰ। ਜਸਵਿੰਦਰ ਭੱਲਾ ਸਾਹਿਬ ਜਿਹੜੇ ਵਫਾਤ ਪਾ ਗਏ ਨੇ, ਉਹ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਡਾਇਲੋਗ ਆਉਂਦੇ ਹੁੰਦੇ ਸਨ ਵੀ ਗੰਦੀ ਔਲਾਦ ਨਾ ਮਜ਼ਾ ਨਾ ਸਵਾਦ। ਇਹ ਉਹੀ ਮਾਮਲਾ ਇੱਥੇ ਬਣਿਆ ਖੜਾ ਹੈ। ਇਹ ਜਨਾਬ ਹਕੀਮ ਲੋਹਾਪਾੜ ਸਾਹਿਬ ਜਿਹੜੇ ਨੇ, ਉਹ ਹੁਣ ਮੁਰਾਲ ਜਿਹੜਾ ਡਿੱਗਿਆ ਹੈ ਨਾ ਉਹਨੂੰ ਉੱਤੇ ਕਰਨ ਗਏ ਨੇ, ਡਿੱਗੇ ਹੋਏ ਮੁਰਾਲ ਨੂੰ ਉੱਤੇ ਕਰਨ ਗਏ ਨੇ ਲੋਹਾਪਾੜ ਸਾਹਿਬ ਜਿਹੜੇ ਨੇ, ਔਰ ਗਏ ਨੇ ਆਪਣੇ ਹਮੀਦ ਗੁਲ ਸਾਹਿਬ ਦੇ ਪੁੱਤਰ ਦੇ ਕੋਲ। ਹਮੀਦ ਗੁਲ ਸਾਹਿਬ ਦੇ ਪੁੱਤਰ ਨੇ ਇੱਕ ਪਾਸੇ ਅੱਬਾ ਜੀ ਦੀ ਤਸਵੀਰ ਲਾਈ ਆਪਣੇ ਤੇ ਝੰਡਾ ਲਾਇਆ ਤੇ ਆਪਣੇ ਆਪ ਨੂੰ ਆਪੇ ਹੀ ਮਾਰਖੋਰ ਕਹੀ ਜਾਂਦੇ ਨੇ। ਮੈਂ ਲੱਗਦਾ ਵੈਸੇ ਵਾਕਈ ਮੈਂ ਹਿਸਾਬ ਲਾਇਆ ਨਾ, ਜਿਵੇਂ ਉਹ ਜਸਵਿੰਦਰ ਭੱਲਾ ਸਾਹਿਬ ਕਹਿੰਦੇ ਸਨ ਵੀ ਗੰਦੀ ਔਲਾਦ ਨਾ ਮਜ਼ਾ ਨਾ ਸਵਾਦ। ਇਹ ਮੈਂ ਹਿਸਾਬ ਲਾਇਆ ਕਿ ਹਮੀਦ ਗੁਲ ਸਾਹਿਬ ਨੂੰ ਵੀ ਰੱਬ ਨੇ ਸਜ਼ਾ ਹੀ ਦਿੱਤੀ ਹੈ, ਇਹ ਜਿਹੜੀ ਔਲਾਦ ਉਹਨਾਂ ਨੂੰ ਦਿੱਤੀ ਹੈ। ਇਹਨੇ ਆਪ ਕੁਝ ਨਹੀਂ ਕੀਤਾ। ਜ਼ਰਾ ਗੌਰ ਕਰੋ ਕਿ ਅੱਬਾ ਜੀ ISI 'ਚ ਸਨ ਤੇ ਉਹ ਆਪਣੇ ਆਪ ਨੂੰ ਆਪੇ ਮਾਰਖੋਰ ਕਹੀ ਫਿਰਦਾ ਹੈ। ਮਤਲਬ ਇਹਨੇ ਵੀ ਵਿਰਾਸਤ ਬਣਾਈ ਹੈ ISI। ਖੈਰ ਹਾਲਾਤ ਇਹਨਾਂ ਦੇ ਵੇਖ ਲਓ ਵੀ ਹਕੀਮ ਲੋਹਾਪਾੜ ਨੂੰ ਸੱਦਿਆ ਤੇ ਉਹਦੀ ਅਪਾਇੰਟਮੈਂਟ ਵੀ ਕਰ ਦਿੱਤੀ ਹੈ, ਕੋਈ ਤਹਿਰੀਕੇ ਜਵਾਨਾਨੇ ਪਾਕਿਸਤਾਨ। ਮਤਲਬ ਨਾ ਆਪ ਜਵਾਨ ਹੈ, ਮਤਲਬ ਮੈਂ ਕੀ ਕਵਾਂ ਹਮੀਦ ਗੁਲ ਸਾਹਿਬ ਦੀ। ਹਰ ਬੰਦੇ ਕੋਲੋਂ ਖੱਚਾਂ ਵੱਜ ਜਾਂਦੀਆਂ ਨੇ, ਉਹਨਾਂ ਕੋਲੋਂ ਇਹ ਵੱਜੀ ਹੈ, ਕੀ ਕੀਤਾ ਜਾਏ ਹੁਣ। ਬਾਹਰਲੇ ਮਜੂਨ ਟਨ ਤੇ ਮਜੂਨ ਲੋਹਾਪਾੜ, ਇਹ ਸਾਰੀ ਹੁਣ ਹਮੀਦ ਗੁਲ, ਅਬਦੁੱਲਾ ਗੁਲ ਤੇ ਆਸਿਮ ਮੁਨੀਰ ਸਾਹਿਬ ਦੀਆਂ ਉੱਥੇ ਤਸਵੀਰਾਂ ਲੱਗੀਆਂ ਨੇ, ਤੇ ਪੁੱਤਰ ਉਹਨਾਂ ਦਾ ਜਿਹੜਾ ਜਨਾਬ ਉਹ ਹਕੀਮ ਸ਼ਹਿਜ਼ਾਦ ਜਿਹੜਾ ਲੋਹਾਪਾੜ ਹੈ, ਉਹਨੂੰ ਉਹਨਾਂ ਨੇ ਆਪਣੀ ਪਾਰਟੀ ਦੇ ਵਿੱਚ ਪੋਜੀਸ਼ਨ ਵੀ ਦੇ ਦਿੱਤੀ ਹੈ। ਮੇਰਾ ਖਿਆਲ ਹੈ ਕਿ ਇਮਰਾਨ ਖਾਨ ਦੇ ਡਰ ਤੋਂ ਤੁਸੀਂ ਕਿੱਥੋਂ ਤੱਕ ਅੱਪੜ ਗਏ ਹੋ। ਮਤਲਬ ਹੁਣ ਤੇ ਮੇਰਾ ਬੰਦਾ ਛੱਡਣ ਨਹੀਂ ਡਏ ਤੁਸੀਂ ਕੋਈ ਵੀ। ਤੁਸੀਂ ਕਬਰਸਤਾਨ 'ਚ ਜਾ ਕੇ ਮੁਰਦੇ ਨਾ ਕਿਤੇ ਉਠਾ ਲਓ ਕਿ ਸਾਡੇ ਨਾਲ ਆ ਕੇ ਰਲ ਕੇ ਤੁਸੀਂ ਜਿਹੜਾ ਉਹ ਸਾਡੇ ਕੋਲ ਹੱਥ ਪਵਾਓ, ਕਿਉਂਕਿ ਇਮਰਾਨ ਖਾਨ ਸਾਨੂੰ ਲੈ ਦੇ ਗਿਆ। ਅਗਲੀ ਖਬਰ ਬੜੀ ਜ਼ਬਰਦਸਤ ਹੈ। ਸ਼ਹਿਰੀ ਨੇ ਇਲਤਜਾ ਕੀਤੀ ਹੈ ਕਿ ਬੇਨਜ਼ੀਰ ਫੌਤ ਹੋਈ ਤੇ ਔਰਤਾਂ ਨੂੰ ਪੈਸੇ ਮਿਲਣਾ ਸ਼ੁਰੂ ਹੋਏ ਨੇ। ਗੌਰ ਨਾਲ ਸੁਣੋ, ਲੋਕੀ ਸਾਡੇ ਬੜੇ ਇਨੋਵੇਟਿਵ ਨੇ। ਉਹਨਾਂ ਨੇ ਕਿਹਾ ਬੇਨਜ਼ੀਰ ਫੌਤ ਹੋਈ ਤੇ ਔਰਤਾਂ ਨੂੰ ਪੈਸੇ ਮਿਲਣੇ ਸ਼ੁਰੂ ਹੋਏ ਨੇ। ਅਸੀਂ ਚਾਹੁੰਦੇ ਹਾਂ ਕਿ ਜ਼ਰਦਾਰੀ ਵੀ ਹੁਣ ਫੌਤ ਹੋ ਜਾਏ ਤਾਂ ਕਿ ਮਰਦਾਂ ਨੂੰ ਵੀ ਪੈਸੇ ਮਿਲਣੇ ਸ਼ੁਰੂ ਹੋ ਜਾਣ। ਉੱਠੋ ਸਾਹਿਬ ਆ, ਕੰਮ ਬੜਾ। ਉਹਨਾਂ ਕਿਹਾ ਜਿਸ ਵੇਲੇ ਬੇਨਜ਼ੀਰ ਸਾਹਿਬਾ ਫੌਤ ਹੋ ਗਏ ਤੇ ਉਹਨਾਂ ਦੀ ਯਾਦ 'ਚ ਤੁਸੀਂ ਔਰਤਾਂ ਨੂੰ ਬੇਨਜ਼ੀਰ ਇਨਕਮ ਸਪੋਰਟ ਪ੍ਰੋਗਰਾਮ ਤੋਂ ਪੈਸੇ ਦੇਣੇ ਸ਼ੁਰੂ ਕਰ ਦਿੱਤੇ। ਉਹਨਾਂ ਕਿਹਾ ਹੁਣ ਫਿਰ ਸਾਡੀ ਦੁਆ ਹੈ, ਅਸੀਂ ਚਾਹੁੰਦੇ ਵੀ ਜ਼ਰਦਾਰੀ ਸਾਹਿਬ ਵੀ ਛੇਤੀ ਫੌਤ ਹੋ ਜਾਣ, ਮਰਦਾਂ ਨੂੰ ਵੀ ਪੈਸੇ ਲੱਭਣੇ ਸ਼ੁਰੂ ਹੋ ਜਾਣ। ਲੈ ਵੀ ਮੁੰਡਿਆ, ਗੱਲ ਇਸ ਤਰ੍ਹਾਂ ਹੈ ਕਿ ਜ਼ਰਦਾਰੀ ਸਾਹਿਬ ਦੇ ਕੋਲੋਂ ਤੇ ਉਹ ਤੇ ਜਿੱਥੇ ਖਲੋ ਜਾਣ ਉੱਥੇ ਦਰਖਤ ਸੁੱਕ ਜਾਂਦੇ ਨੇ। ਉਹਨਾਂ ਕੋਲੋਂ ਕਿਸੇ ਨੂੰ ਭਲਾ ਨਹੀਂ। ਉਹ ਬੇਨਜ਼ੀਰ ਸਾਹਿਬਾ ਕੋਲੋਂ ਭਲਾ ਨਿਕਲ ਆਇਆ ਸੀ, ਇਹਨਾਂ ਕੋਲੋਂ ਭਲਾ ਨਹੀਂ। ਇਹ ਅੱਲਾ ਇਹਨਾਂ ਨੂੰ ਜ਼ਿੰਦਗੀ ਦੇਵੇ, ਲੇਕਿਨ ਇਹ ਮਰ ਵੀ ਗਏ ਤੇ ਇਹਨਾਂ ਦੇ ਕੋਲੋਂ ਤੁਹਾਨੂੰ ਕੋਈ ਸ਼ੈ ਨਹੀਂ ਲੱਭਣੀ। ਅੱਗੇ ਚੱਲੋ ਜੀ। ਇਤਲਾਤ ਇਹ ਨੇ ਕਿ ਕੱਲ੍ਹ ਚੀਫ ਜਸਟਿਸ ਯਾਹਿਆ ਅਫਰੀਦੀ ਨੇ ਜਸਟਿਸ ਜਮਾਲ ਮੰਦੋਖੇਲ ਸਾਹਿਬ ਦੀ ਸਾਲਗਿਰਾ ਦਾ ਕੇਕ ਕੱਟਣ ਦਾ ਇੰਤਜ਼ਾਮ ਕੀਤਾ। ਕੇਕ ਸ਼ੇਕ ਮੰਗਵਾਇਆ। ਫਾਜ਼ਲ ਜੱਜ ਸਾਹਿਬ ਨੇ ਇਹ ਕਹਿ ਕੇ ਕੇਕ ਕੱਟਣ ਤੋਂ ਇਨਕਾਰ ਕਰ ਦਿੱਤਾ ਕਿ ਚੀਫ ਜਸਟਿਸ ਸਾਹਿਬ ਇਹ ਕੇਕ ਕੱਟਣ ਦੇ ਦਿਨ ਨਹੀਂ। 13 ਲੋਕ ਸ਼ਹੀਦ ਹੋ ਗਏ ਨੇ, ਅਦਲੀਆ ਦੀ ਆਜ਼ਾਦੀ ਸਲਬ ਕੀਤੀ ਜਾ ਰਹੀ ਹੈ ਔਰ ਤੁਸੀਂ ਮੈਨੂੰ ਇਹ ਕਹਿ ਰਹੇ ਹੋ ਕਿ ਕੇਕ ਕੱਟੋ। ਮੈਂ ਨਹੀਂ ਕੇਕ ਕੱਟਾਂਗਾ, ਮੈਂ ਕੇਕ ਨਹੀਂ ਕੱਟਾਂਗਾ। ਬੜੇ ਬੜੇ ਮੈਂ ਬਜ਼ੁਰਗ ਨੇ ਸਾਡੇ, ਮਾਜ਼ਰਤ ਚਾਹੁੰਦਾ, ਪਰ ਬੜੇ ਬੜੇ ਬੇਸ਼ਰਮ ਵੇਖੇ ਨੇ, ਪਰ ਇਹਨਾਂ ਤੋਂ ਘੱਟ ਵੇਖੇ ਨੇ।
ਹਰ ਗੰਦਾ ਫੈਸਲਾ ਇਹ ਮੰਦੋਖੇਲ ਸਾਹਿਬ ਨੇ ਕੀਤਾ, ਜਿਹਦੀ ਵਜ੍ਹਾ ਤੋਂ ਅੱਜ ਅਦਲੀਆ ਇੱਥੋਂ ਤੱਕ ਕੱਪੜੀ। ਹਰ ਗੰਦਾ ਘਟੀਆ ਫੈਸਲਾ ਜਿਹੜਾ ਇਹ ਕਰ ਸਕਦੇ ਸਨ, ਉਹ ਇਹਨਾਂ ਨੇ ਕੀਤਾ ਮੰਦੋਖੇਲ ਸਾਹਿਬ ਨੇ। ਹਰ ਗੰਦ ਦੇ ਵਿੱਚ ਇਹਨਾਂ ਨੇ ਆਪਣਾ ਹਿੱਸਾ ਪਾਇਆ। ਤੇ ਅੱਜ ਵੇਖੋ ਬੇਸ਼ਰਮੀ ਦੇ ਨਾਲ ਆਖਣ ਡਏ ਨੇ ਕਿ ਅਦਲੀਆ ਦੀ ਆਜ਼ਾਦੀ ਸਲਬ ਕਰ ਲਈ। ਪੂਰੀ ਕੋਸ਼ਿਸ਼ ਕਰਨ ਦੇ ਬਾਵਜੂਦ ਇਹਨਾਂ ਨੂੰ ਜਰਨੈਲਾਂ ਨੇ ਆਈਨੀ ਬੈਂਚ ਦੇ ਵਿੱਚ ਨਹੀਂ ਪਾਇਆ ਤੇ ਹੁਣ ਰੋਂਦੇ ਫਿਰਦੇ ਨੇ। ਇਹ ਤੇ ਆਈਨੀ ਬੈਂਚ ਜਾਣਾ ਚਾਹੁੰਦੇ ਸਨ ਤੇ ਅਮੀਨੁਦੀਨ ਸਾਹਿਬ ਤੋਂ ਬਾਅਦ ਇਹ ਆਈਨੀ ਬੈਂਚ ਦੇ ਹੈੱਡ ਬਣਨਾ ਚਾਹੁੰਦੇ ਸਨ। ਇਹਨਾਂ ਦੀਆਂ ਜਿਹੜੀਆਂ ਆਰਜ਼ੂਆਂ ਸਨ, ਜਿਹਦੀ ਵਜ੍ਹਾ ਤੋਂ ਇਹਨਾਂ ਜ਼ਮੀਰ ਵੇਚੇ ਸਨ, ਉਹ ਪੂਰੇ ਨਹੀਂ ਹੋਏ। ਅਸਲ ਇਸ ਤੋਂ ਕੇਕ ਨਹੀਂ ਕੱਟਣ ਡਏ, ਸੂਲ ਉਹ ਪਈ ਹੈ। ਵਰਨਾ ਤੁਹਾਡਾ ਕਿਹੜਾ ਜ਼ਮੀਰ ਜ਼ਿੰਦਾ ਵੀ 13 ਬੰਦੇ ਜਿਹੜੇ ਸ਼ਹੀਦ ਹੋ ਗਏ ਨੇ, ਜਾਂ ਅਦਲੀਆ ਦੀ ਆਜ਼ਾਦੀ ਜਿਹੜੀ ਤੁਸੀਂ ਆਪ ਸਲਬ ਕੀਤੀ ਹੈ ਰਲ ਕੇ, ਆਲਾਕਾਰ ਬਣੇ ਤੁਸੀਂ ਜਰਨੈਲਾਂ ਦੇ, ਤੁਹਾਨੂੰ ਇਸ ਗੱਲ ਦੀ ਕਿਹੜਾ ਕੁਛ ਸ਼ਰਮ ਆਉਣੀ ਹੈ। ਅੱਛਾ ਜੀ, ਅੱਗੇ ਚਲੋ ਜੀ। ਜਸਟਿਸ ਅਮੀਨੁਦੀਨ ਸਾਹਿਬ ਜਿਹੜੇ ਨੇ, ਉਹਨਾਂ ਨੇ ਤੇ ਬਿਲਕੁਲ ਹੀ ਜਿਹੜੀ ਹੈ ਉਹ ਲਾ ਕੇ ਪੀ ਲਈ ਹੈ। ਲਾ ਕੇ ਉਹਨਾਂ ਨੇ ਇਹ ਪੀ ਲਈ ਹੈ ਕਿ ਉਹਨਾਂ ਦਾ ਜਿਹੜਾ ਪ੍ਰੋਫਾਈਲ ਹੈ ਉਹਦੇ ਉੱਤੇ ਬਿਲਕੁਲ ਸਾਫ਼ ਲਫ਼ਜ਼ਾਂ 'ਚ ਲਿਖਿਆ ਹੈ ਵੀ ਮਾਈ ਲਾਰਡ ਜਿਹੜੇ ਨੇ ਪੂਰੀ ਜ਼ਿੰਦਗੀ ਜਾਇਦਾਦ, ਸ਼ੁਫਾ, ਵਿਰਾਸਤ ਅਤੇ ਦੀਵਾਨੀ ਮੁਕੱਦਮਾਤ ਉਹਨਾਂ ਨੇ ਸੁਣੇ ਨੇ। ਉਹਨਾਂ ਦਾ ਹੋਰ ਕਿਸੇ ਮੁਕੱਦਮੇ ਦੇ ਨਾਲ ਕੋਈ ਲੈਣ ਦੇਣ ਨਹੀਂ ਹੈ ਅਤੇ ਇਹੀ ਉਹਨਾਂ ਦੀ ਮਹਾਰਤ ਹੈ। ਅਤੇ ਲਾ ਦਿੱਤਾ ਉਹਨਾਂ ਨੂੰ ਆਈਨੀ ਬੈਂਚ ਦਾ ਸਰਬਰਾਹ। ਉਹਨਾਂ ਦਾ ਆਈਨ ਦੇ ਨਾਲ ਕੋਈ ਆਈਨੀ ਮੁਕੱਦਮਾਤ, ਕੌਨਸਟੀਟਿਊਸ਼ਨਲ ਮੁਕੱਦਮਾਤ ਦੇ ਨਾਲ ਕੋਈ ਲੈਣ ਦੇਣ ਹੀ ਨਹੀਂ। ਹੁਣ ਲਾ ਦਿੱਤਾ ਤੇ ਚਲੋ ਝੂਠ ਮੂਠ ਆਪਣਾ ਜਿਹੜਾ ਕੋਈ ਝੂਠਾ ਸੱਚਾ ਪ੍ਰੋਫਾਈਲ ਵੀ ਬਣਵਾ ਲਓ। ਤਾਂ ਕੋਈ ਖੁਦਾ ਦਾ ਖੌਫ ਕਰੋ, ਕਿਹੜੇ ਕੰਮ ਨੂੰ ਪੈ ਗਏ ਜੇ। ਮੈਂ ਇਹੀ ਕਹਾਂਗਾ ਕਿ ਬੰਦੇ ਦੇ ਪੁੱਤਰ ਬਣੋ। ਅੱਛਾ ਜੀ, ਐਂਕਰ ਨੇ ਸਵਾਲ ਕੀਤਾ ਖਵਾਜਾ ਸਾਹਿਬ ਦੇ ਕੋਲੋਂ ਕਿ ਅਗਰ ਇੱਕੋ ਹੀ ਦਿਨ ਦੇ ਵਿੱਚ ਰਿਹਾਨਾ ਡਾਰ ਦੀ ਅਤੇ ਤੁਹਾਡੀ ਰੈਲੀ ਇਕੱਠੀ ਨਿਕਲੇ ਤਾਂ ਕਿਹਦੇ 'ਚ ਲੋਕ ਬਹੁਤੇ ਹੋਣਗੇ। ਖਵਾਜਾ ਸਾਹਿਬ ਨੂੰ ਸਮਝ ਨਾ ਆਈ ਵੀ ਮੈਂ ਜਵਾਬ ਕੀ ਦਿੰਦਾ, ਪਰ ਹਿੱਲ ਕੇ ਆਉਂਦੇ ਨੇ ਕਿ ਮੇਰੇ ਖਿਆਲ 'ਚ ਮੇਰੀ ਰੈਲੀ 'ਚ ਬਹੁਤੇ ਲੋਕ ਆਉਣਗੇ। ਖਵਾਜਾ ਸਾਹਿਬ, ਅਸੀਂ ਤੁਹਾਨੂੰ ਇਹ ਦਾਅਵਤ ਹੀ ਦੇ ਸਕਦੇ ਹਾਂ ਵੀ ਤੁਸੀਂ ਕਿਸ ਵੇਲੇ ਕੱਢ ਲਓ ਰੈਲੀ, ਚਲੋ ਇਹ ਵੀ ਭੁਲੇਖਾ ਪੂਰਾ ਕਰ ਲਓ। ਹਾਂ, ਇਹ ਜ਼ਰੂਰ ਕਿ ਲੋਕਾਂ ਨੂੰ ਗੋਲੀਆਂ ਛੋਲੀਆਂ ਨਾ ਮਾਰਨਾ, ਜਾਂ ਮੇਰਾ ਮਤਲਬ ਲਾਠੀਆਂ ਨਾ ਮਾਰਨਾ ਜਿਹੜੇ ਰਿਹਾਨਾ ਡਾਰ ਸਾਹਿਬਾਂ ਨਾਲ ਨਿਕਲਣ। ਈਕੁਅਲ ਗਰਾਊਂਡ ਦਿਓ ਅਤੇ ਜਿੱਦਣ ਮਰਜ਼ੀ ਚਾਅ ਪੂਰਾ ਕਰ ਲਓ, ਤੁਹਾਡਾ ਚਾਅ ਪੂਰਾ ਹੋ ਜਾਏਗਾ, ਕੱਢ ਕੇ ਵੇਖ ਲਓ। ਅੱਛਾ ਜੀ, ਗੁਜਰਾਂਵਾਲਾ ਸਬਜ਼ੀ ਮੰਡੀ ਦੇ ਵਿੱਚ SHO ਮੁਹੰਮਦ ਲੁਕਮਾਨ ਨੇ ਰਿਸ਼ਵਤ ਲੈ ਕੇ ਅਗਵਾ ਦਾ ਝੂਠਾ ਮੁਕੱਦਮਾ ਦਰਜ ਕੀਤਾ ਅਤੇ ਫਿਰ ਪੁਲਿਸ ਨੇ ਫੜ ਕੇ SHO ਮੁਹੰਮਦ ਲੁਕਮਾਨ ਨੂੰ ਹੀ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ। ਚਲੋ ਇਹ ਚੰਗਾ ਕੰਮ ਹੋਇਆ। ਕੋਈ ਮੇਰਾ ਹਾਲ DPO ਸ਼ੀਪੀਓ ਠੀਕ ਹੋਏਗਾ, ਉਹਨੇ ਇਹ ਵੇਖਿਆ ਕਿ ਬਈ ਇਹ ਤਾਂ ਕੰਮ ਬਹੁਤ ਜ਼ਿਆਦਾ ਗਲਤ ਹੈ ਕਿ ਪੈਸੇ ਲੈ ਕੇ ਅਗਵਾ ਦੇ ਪਰਚੇ ਦਰਜ। ਪਰ ਲੇਕਿਨ ਪੁਲਿਸ ਨੂੰ ਕਿੱਥੇ ਲੈ ਗਏ ਨੇ ਕਿ ਪੈਸੇ ਲੈ ਕੇ ਅਗਵਾ ਦੇ ਪਰਚੇ ਜਿਹੜੀ ਹੈ ਪੁਲਿਸ ਦਰਜ ਕਰ ਰਹੀ ਹੈ। ਲੇਕਿਨ ਪੁਲਿਸ ਵੀ ਸੋਚਦੀ ਵੀ ਜਦੋਂ ਥੱਲਿਓਂ ਲੈ ਕੇ ਉੱਤੋਂ ਤੱਕ ਮੁਲਕ ਦਾ ਇਹ ਹਾਲ ਹੈ ਅਤੇ ਸਾਨੂੰ ਕਿਹੜਾ ਕੋਈ ਪੁੱਛਣ ਵਾਲਾ ਹੈ। ਸਿੰਧ ਪੁਲਿਸ ਦਾ ਅਨੋਖਾ ਕਾਰਨਾਮਾ ਹੈ ਜਨਾਬ, ਇਹ ਬੜਾ ਜ਼ਬਰਦਸਤ ਹੈ। ਇਹਦੇ 'ਤੇ ਇਹਨਾਂ ਨੂੰ ਤਮਗਾਏ ਹੁਸਨੇ ਕਾਰਕਰਦਗੀ ਦੇਣਾ ਚਾਹੀਦਾ। ਫੀਲਡ ਮਾਰਸ਼ਲ ਸਾਹਿਬ ਨੂੰ ਆਪ ਦੇਣਾ ਚਾਹੀਦਾ ਹੈ ਤਮਗਾ ਇਹਨਾਂ ਨੂੰ। ਸਿੰਧ ਪੁਲਿਸ ਦਾ ਅਨੋਖਾ ਕਾਰਨਾਮਾ, ਥਾਣਾ ਸਟੀਲ ਟਾਊਨ ਦੀ ਹਦੂਦ ਦੇ ਵਿੱਚ 1 ਸਾਲਾ ਬੱਚੇ ਦੇ ਉੱਤੇ ਦਹਿਸ਼ਤਗਰਦੀ ਐਕਟ ਦੇ ਤਹਿਤ ਮੁਕੱਦਮਾ ਦਰਜ ਕਰ ਦਿੱਤਾ। 1 ਸਾਲ ਦੇ ਬੱਚੇ 'ਤੇ ਦਹਿਸ਼ਤਗਰਦੀ ਐਕਟ। ਸ਼ੁਕਰ ਕਰੋ, ਇਹ ਅਗਰ ਤੁਸੀਂ ਇਤਰਾਜ਼ ਕਰੋਗੇ ਨਾ ਤਾਂ ਫੀਲਡ ਮਾਰਸ਼ਲ ਦੀ ਟੀਮ ਨੇ ਕਹਿਣਾ ਕਿ ਯਾਰ ਸ਼ੁਕਰ ਕਰੋ ਜੰਮਣ ਤੋਂ ਬਾਅਦ ਕੀਤਾ, ਕਿਤੇ ਮਾਂ ਦੇ ਪੇਟ 'ਚ ਹੀ ਇਹਦੇ ਉੱਤੇ ਦਹਿਸ਼ਤਗਰਦੀ ਦਾ ਪਰਚਾ ਨਹੀਂ ਦਰਜ ਕਰ ਦਿੱਤਾ ਵੀ ਇਹਦਾ ਜੰਮਣਾ ਹੀ ਦਹਿਸ਼ਤਗਰਦੀ ਹੈ। ਕਹਿ ਸਕਦੇ ਸਨ ਨਾ, ਇਹਨਾਂ ਨੂੰ ਕਿਹੜਾ ਕੋਈ ਪੁੱਛ ਸਕਦਾ। ਹੁਣ ਤਾਂ ਲਾਈਫ ਟਾਈਮ ਇਸਤਸਨਾ ਹੈ ਉਹਨਾਂ ਨੂੰ। ਉਹ ਕਹਿੰਦੇ ਇਸ ਬੱਚੇ ਦਾ ਜੰਮਣਾ ਹੀ ਦਹਿਸ਼ਤਗਰਦੀ ਹੈ ਅਤੇ ਦਿਓ ਪਰਚਾ ਇਹਦੇ ਉੱਤੇ। ਇਹ ਸੂਰਤ ਹਾਲ ਬਣੀ। ਅੱਛਾ ਜੀ, ਅਗਲੀ ਖਬਰ ਲੈ ਲਓ। ਇਹ ਵੀਡੀਓ ਤੁਹਾਨੂੰ ਵਿਖਾ ਦਿੰਦੇ ਨਾਲ। ਇਹ ਆਪਣੀ ਮਹਿਬੂਬਾ ਦੀ ਜਗ੍ਹਾ 'ਤੇ ਪੇਪਰ ਦੇਣ ਆਇਆ ਸੀ ਅਤੇ ਪੰਜਾਬ ਪੁਲਿਸ ਨੇ ਫੜ ਲਿਆ। ਹੁਣ ਮੈਂ ਤਾਂ ਕੰਮ ਤੇ ਇਹਨੇ ਮਾੜਾ ਕੀਤਾ ਹੈ, ਕੰਮ ਕਰਨਾ ਨਹੀਂ ਸੀ ਚਾਹੀਦਾ। ਲੇਕਿਨ ਇੱਕ ਮੈਨੂੰ ਗੱਲ ਇਸ ਦੀ ਸਮਝ ਨਹੀਂ ਆਈ ਕਿ ਇੱਥੇ ਤਾਂ ਬੜੇ ਚੋਰ ਜਿਹੜੇ ਨੇ ਵਜ਼ੀਰ ਆਜ਼ਮ ਲਾਏ ਨੇ, ਇਹ ਤਾਂ ਮਹਿਬੂਬਾ ਦੇ ਥਾਂ ਪਰਚਾ ਦੇ ਰਿਹਾ ਸੀ। ਚਲੋ ਇਹਨੂੰ ਕੋਈ ਫਾਈਨ ਸ਼ਾਈਨ ਕੋਈ ਹੋਰ, ਉਹਨੂੰ ਵੀ ਪੁਲਿਸ ਨੇ ਹੀ ਫੜ ਲਿਆ ਸਿੱਧਾ। ਜਿਸ ਤਰ੍ਹਾਂ ਅੱਜ ਕੱਲ੍ਹ ਟਰੈਕਟਰ 'ਤੇ ਕੋਈ ਗਾਣਾ ਸੁਣ ਲੈ ਅਤੇ ਉਹਦੇ ਉੱਤੇ ਪੁਲਿਸ FIR ਦੇ ਦਿੰਦੀ ਹੈ, ਇਸੇ ਤਰੀਕੇ ਨਾਲ ਮਹਿਬੂਬਾ ਦਾ ਪਰਚਾ ਦੇਣ ਆਇਆ ਅਤੇ ਉਹਨੂੰ ਫੜ ਲਿਆ। ਇਹ ਛੋਟੇ ਜੁਰਮ ਦੇ ਉੱਤੇ ਸਜ਼ਾ ਪਾਕਿਸਤਾਨ 'ਚ ਬਹੁਤ ਜ਼ਿਆਦਾ ਹੈ। ਇਹ ਆਉਂਦੇ ਨੇ ਜੁਰਮ ਵੱਡਾ ਕਰੋ ਤਾਂ ਕਿ ਤੁਹਾਨੂੰ ਡਿਸਕਾਊਂਟ ਦਈਏ। ਵੱਡੇ ਜੁਰਮ ਦੇ ਉੱਤੇ ਸਾਡੇ ਜਿਹੜੇ ਜਰਨੈਲ ਨੇ ਉਹ ਡਿਸਕਾਊਂਟ ਦਿੰਦੇ ਨੇ ਅਤੇ ਨਿੱਕੇ ਜੁਰਮ ਦੇ ਉੱਤੇ ਜਿਹੜਾ ਨਾ ਉਹ ਸਜ਼ਾ ਸਖਤ ਹੈ। ਸਟੈਬਲਿਸ਼ਮੈਂਟ ਦੀ ਵੈਸੇ ਜਿਹੜੀ ਸੋਚ, ਸਟੈਬਲਿਸ਼ਮੈਂਟ ਮਤਲਬ ਜਰਨਲ ਸਾਡੇ ਜਿਹੜੇ ਨੇ, ਉਹਨਾਂ ਦੀ ਸੋਚ ਬੜੀ ਕੌਮੀ ਸੋਚ ਹੈ। ਦਾਦ ਬਣਦੀ ਮਤਲਬ ਉਹ ਇਲਾਕਾ ਹੀ ਨਹੀਂ ਸੋਚਦੇ, ਕੌਮੀ ਸੋਚ ਹੈ। ਉਹਨਾਂ ਦੀ ਕੌਮ ਨੂੰ ਇਕੱਠਾ ਕਰਨ ਦੀ ਸੋਚਦੇ ਨੇ। ਉਹ ਕਿਵੇਂ? ਬਲੋਚਿਸਤਾਨ ਤੋਂ ਉਹਨਾਂ ਨੇ ਜਿਹੜਾ ਹੀਰਾ ਕੱਢਿਆ ਕਾਜ਼ੀ ਫਾਇਜ਼ ਈਸਾ, ਖੈਬਰ ਪਖਤੂਨਖਵਾ ਤੋਂ ਉਹਨਾਂ ਨੇ ਜਿਹੜਾ ਹੀਰਾ ਕੱਢਿਆ ਉਹ ਯਾਹਿਆ ਅਫਰੀਦੀ, ਅਤੇ ਜਨੂਬੀ ਪੰਜਾਬ ਮੁਲਤਾਨ ਤੋਂ ਉਹਨਾਂ 1 ਨਹੀਂ 2 ਹੀਰੇ ਕੱਢੇ, ਕਿਉਂਕਿ ਆਂਦੇ ਨੇ ਬਲੋਚਿਸਤਾਨ ਵੀ ਪਿੱਛੇ ਰਹਿ ਗਿਆ, ਖੈਬਰ ਪਖਤੂਨਖਵਾ ਵੀ ਥੋੜ੍ਹਾ ਪਿੱਛੇ ਹੈ ਅਤੇ ਜਨੂਬੀ ਪੰਜਾਬ ਵੀ ਪਿੱਛੇ ਹੈ।
ਉਹਨਾਂ ਜਨੂਬੀ ਪੰਜਾਬ ਤੋਂ 2 ਹੀਰੇ ਕੱਢੇ, ਇੱਕ ਤੇ ਜਸਟਿਸ ਡੋਗਰ ਸਾਹਿਬ ਜਿਹੜੇ ਨੇ ਆਪਣੇ ਇਸਲਾਮਾਬਾਦ ਹਾਈ ਕੋਰਟ ਵਾਲੇ, ਤੇ ਦੂਜੇ ਅਮੀਨਉਦੀਨ ਸਾਹਿਬ, ਇਹ ਵੀ ਉੱਥੋਂ ਹੀ ਨੇ, ਮੁਲਤਾਨ ਤੋਂ। ਇਹ ਹੁਣ ਸਾਡੇ ਫੌਜੀ ਜਰਨੈਲਾਂ ਨੇ ਫੈਸਲਾ ਕੀਤਾ ਵੀ ਇਹਨਾਂ ਇਲਾਕਿਆਂ ਦੀਆਂ ਮਹਿਰੂਮੀਆਂ ਇਸੇ ਤਰ੍ਹਾਂ ਦੂਰ ਹੋਣਗੀਆਂ, ਪਸਮਾਨਦਗੀ ਇਸੇ ਤਰ੍ਹਾਂ ਦੂਰ ਹੋਏਗੀ ਕਿ ਇੱਥੋਂ ਇਹੋ ਜਿਹੇ ਤੋਹਫੇ ਲਿਆ ਕੇ ਜਿਹੜੇ ਜੱਜ ਬਣਾਏ ਜਾਣ। ਅੱਛਾ ਜੀ, ਪਾਕਿਸਤਾਨ 'ਤੇ ਕੋਈ ਬੰਦਾ ਸਾਈਂ ਹੋਵੇ ਨਾ, ਮਲੰਗ ਹੋਵੇ, ਪਾਗਲ ਹੋਵੇ, ਮਜਨੂ ਹੋਵੇ ਜਾਂ ਨਸ਼ਈ ਹੋਵੇ, ਉੱਤੇ ਪਰਚਾ ਨਹੀਂ ਹੁੰਦਾ, ਉਹਨੂੰ ਇਸਤਸਨਾ ਹੈ, ਪੁਲਿਸ ਉਹਦੇ ਲਾਗੋਂ ਨਹੀਂ ਲੰਘਦੀ। ਜਿਹੜਾ ਕੋਈ ਬੰਦਾ ਸਾਈਂ ਹੋਵੇ, ਮਲੰਗ ਹੋਵੇ ਜਾਂ ਨਸ਼ਈ ਹੋਵੇ ਵੱਡਾ, ਉਹਦੇ ਲਾਗੋਂ ਨਹੀਂ ਲੰਘਦੀ, ਉਹਨੂੰ ਇਸਤਸਨਾ ਹੈ। ਤੇ ਦੂਜੀ ਇਸਤਸਨਾ ਹੁਣ ਸਦਰ ਜ਼ਰਦਾਰੀ ਸਾਹਿਬ ਨੂੰ ਹੈ, ਤੇ ਤੀਜੀ ਫੀਲਡ ਮਾਰਸ਼ਲ ਸਾਹਿਬ ਨੂੰ। ਅੱਗੋਂ ਤੁਹਾਡੀ ਮਰਜ਼ੀ, ਸੋਚਦੇ ਫਿਰੋ ਕਿ ਇਹ ਸਾਰਾ ਕੁਝ ਕੀ ਬਣ ਰਿਹਾ। ਅੱਛਾ ਜੀ, ਇੰਟੈਲੀਜੈਂਸ ਏਜੰਸੀ ਦਾ ਜਾਲੀ ਬ੍ਰਿਗੇਡੀਅਰ ਬਣ ਕੇ ਤੇ ਚਾਈਨੀਜ਼ ਕਾਲ ਸੈਂਟਰ ਤੋਂ 80 ਲੱਖ ਜਿਹੜਾ ਉਹ ਵਸੂਲ ਕਰ ਲਿਆ। ਰਾਵਲਪਿੰਡੀ ਪੁਲਿਸ ਨੇ ਮੁਕੱਦਮਾ ਦਰਜ ਕਰ ਲਿਆ। ਹੁਣ ਇਹ ਮੈਨੂੰ ਨਹੀਂ ਪਤਾ ਕਿ ਇਹਦੇ 'ਚ ਖਬਰ ਕੀ ਹੈ, ਖਬਰ ਜਾਲੀ ਬ੍ਰਿਗੇਡੀਅਰ ਬਣਨਾ ਜਾਂ ਰੇਟ ਘੱਟ ਰੱਖਿਆ ਉਹਨੇ। ਮੈਨੂੰ ਲੱਗਦਾ ਫੜਿਆ ਇਸ ਤੋਂ ਗਿਆ, ਕਿਉਂਕਿ ਅਸਲੀ ਬ੍ਰਿਗੇਡੀਅਰ ਸਾਹਿਬ ਹੁੰਦੇ ਤੇ ਉਹ 80 ਲੱਖ 'ਚ ਨਹੀਂ ਸੀ ਕੰਮ ਮੁੱਕਣਾ, ਕੰਮ ਲੰਮਾ ਹੋਣਾ ਸੀ। ਮੈਨੂੰ ਲੱਗਦਾ ਬੰਦਾ ਫੜਿਆ ਇਸ ਤੋਂ ਗਿਆ ਵੀ ਉਹਨੇ ਰੇਟ ਜ਼ਰਾ ਐਸਾ ਰੱਖਿਆ ਵੀ ਜਿੱਥੋਂ ਉਹਨਾਂ ਨੂੰ ਪਤਾ ਲੱਗ ਗਿਆ ਕਿ ਬਈ ਇਹ ਕੰਮ ਜਿਹੜਾ ਇਹ ਜ਼ਿਆਦਾ ਦੂਰ ਜਾ ਪੈਣਾ, ਇਹ ਕੰਮ ਇੱਥੇ ਮੁੱਕਣਾ ਨਹੀਂ। ਖਬਰਾਂ ਹੋਰ ਵੀ ਸਨ, ਲੇਕਿਨ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਜ਼ਰਾ ਅਸਤੀਫੇ ਵਗੈਰਾ ਬਹੁਤ ਜ਼ਿਆਦਾ ਆ ਰਹੇ ਨੇ ਇਸ ਵੇਲੇ, ਜ਼ਰਾ ਇੱਕ ਅੱਧਾ ਦਿਨ ਇੰਤਜ਼ਾਰ ਕਰ ਲਓ, ਵੇਖਦੇ ਹਾਂ। ਫਿਲਹਾਲ ਤਾਂ ਮੈਨੂੰ ਕੋਈ ਉਮੀਦ ਨਹੀਂ ਕਿ ਵਕੀਲ ਉੱਠਣ, ਪਰ ਕਈ ਵੇਲੇ ਪਤਾ ਵੀ ਨਹੀਂ ਹੁੰਦਾ, ਰੱਬ ਸੁਣ ਲਏ ਬੰਦੇ ਦੀ ਕਿਸੇ ਵੇਲੇ। ਜੇ ਉੱਠੇ ਔਰ ਸੁਣੀ ਗਈ ਤਾਂ ਫਿਰ ਜਿਹੜੀ ਵੀ ਸੂਰਤ ਹਾਲ ਹੋਈ ਉਹ ਤੁਹਾਡੇ ਸਾਹਮਣੇ ਰੱਖਾਂਗੇ। ਮੈਨੂੰ ਇੱਥੋਂ ਇਜਾਜ਼ਤ ਦਿਓ ਤੇ ਰੱਬ ਰੱਖ।